vocal Khalistani minority trying to exploit Gupurab gatherings in Canada, US, Australia. Vocal minority of radical Sikhs living abroad who support the idea of Khalistan are trying to use the ongoing birth anniversary celebrations of Guru Nanak Dev in various gurdwaras to spread their separatist ideas as a large number of devotees throng gurdwaras for prayers. ਜਿਹੜੇ ਬਹੁਤੇ ਗੁਰਦੁਆਰੇ ਜਾਂ ਇਹ ਪ੍ਰਬੰਧ ਕਰਨ ਵਾਲੇ ਨੇ ਨਗਰ ਕੀਰਤਨ, ਇਹਨਾਂ ਦਾ ਕੰਟਰੋਲ ਖਾਲਿਸਤਾਨੀਆਂ ਦੇ ਕੋਲ ਆ ਗਿਆ। ਹੁਣ ਖਾਲਿਸਤਾਨੀਆਂ ਨੇ ਕੰਟਰੋਲ ਧੱਕੇ ਨਾਲ ਲਿਆ। ਰੀਸੈਂਟ ਕੇਸ ਇਨ ਪੁਆਇੰਟ ਇਜ਼ ਦੈਟ ਆਫ ਗੁਰਦੁਆਰਾ ਸਾਹਿਬ ਇਨ ਯੂਬਾ ਸਿਟੀ। ਪੂਰਾ ਹੁਣ ਯੂਬਾ ਸਿਟੀ ਦਾ ਲਾਈਫ ਸਾਈਜ਼ ਪੋਸਟਰਸ ਆਫ ਐਕਸਟ੍ਰੀਮਿਸਟ ਲੀਡਰਸ including the newly baptized Amritpal Singh. A commentator, instead of talking about Guru Nanak's Gurbani, reminds the Sangat about the 1984 massacre of Sikhs, giving exaggerated figures of those killed. In Australia, Craigieburn City Gurdwara, one of the largest in the countries, the Khalistanis during the Gurpurab celebrations took out a car rally. जी कार रैली ਤੁਹਾਨੂੰ ਤਕਲੀਫ ਹੈ? ਸੜਕਾਂ ਆਸਟ੍ਰੇਲੀਆ ਸਰਕਾਰ ਦੀਆਂ, ਕਾਰਾਂ ਸਿੱਖਾਂ ਦੀਆਂ, ਝੰਡੇ ਖਾਲਿਸਤਾਨ ਦੇ, ਤੁਹਾਨੂੰ ਕੀ ਤਕਲੀਫ ਹੈ? ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ, ਕੈਨੇਡਾ, UK ਅਤੇ ਆਸਟ੍ਰੇਲੀਆ ਦੇ ਵਿੱਚ ਨਵੰਬਰ ਮਹੀਨੇ ਵਿੱਚ ਨਿਕਲੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨਗਰ ਕੀਰਤਨਾਂ ਵਿੱਚ ਖਾਲਿਸਤਾਨ ਦੀਆਂ ਪਈਆਂ ਗੂੰਜਾਂ ਨੇ ਭਾਰਤ ਦੀ ਜਿਹੜੀ ਨੀਂਦ ਹੈ ਉਹ ਟੋਟਲੀ ਹਰਾਮ ਕਰ ਦਿੱਤੀ ਹੈ। ਸੋ ਭਾਰਤ ਵੱਲੋਂ ਰਿਐਕਟ ਕਰਦਿਆਂ ਕਿਹਾ ਗਿਆ ਹੈ ਕਿ ਖਾਲਿਸਤਾਨੀ ਧਿਰਾਂ ਐਸੇ ਮੌਕਿਆਂ ਤੇ ਸੰਗਤਾਂ ਦੇ ਇਕੱਠ ਨੂੰ ਖਾਲਿਸਤਾਨੀ ਰੰਗਤ ਦੇਣ ਲਈ ਐਕਸਪਲੋਇਟ ਕਰਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਜ਼ਬਾਨ ਬੜੀ ਅਮੀਰ ਹੈ ਤੇ ਉਹਦੇ 'ਚ ਇੱਕ ਇਹ ਵੀ ਕਿਹਾ ਜਾਂਦਾ ਹੈ ਕਿ ਵੀ ਕੁੱਟਣ ਦਾ ਸਵਾਦ ਨਹੀਂ ਆਉਂਦਾ ਜਦੋਂ ਤੱਕ ਚੀਕਾਂ ਨਾ ਪੈਣ। ਹੁਣ ਚੀਕਾਂ ਵੱਜਦੀਆਂ ਨਹੀਂ, ਚੀਕਾਂ ਪੈਂਦੀਆਂ ਨੇ। ਹੁਣ ਚੀਕਾਂ ਵੱਜਦੀਆਂ ਨੇ ਲੇਕਿਨ ਚੀਕਾਂ ਪੈਂਦੀਆਂ ਨੇ ਜਦੋਂ ਉਸ ਤੋਂ ਚੀਕਾਂ ਦੇ ਤੋਂ ਅੰਦਾਜ਼ਾ ਹੁੰਦਾ ਹੈ ਵੀ ਕੁੱਟ ਦੀ ਕੈਟਾਗਰੀ ਕੀ ਹੈ, ਕਿਸ ਕਿਸਮ ਦੀ ਕੁੱਟ ਪੈ ਰਹੀ ਹੈ। ਔਰ ਵੈਸੇ ਤਾਂ ਸਾਡੇ ਊਂ ਵੀ ਜੇ ਕਿਸੇ ਨੂੰ ਖਾਸ ਹੀ ਕੁੱਟਣਾ ਹੋਏ ਫਿਰ ਤਾਂ ਉਹਨੂੰ ਕਹਿੰਦਾ ਇਹਨੂੰ ਬੋਰੀ 'ਚ ਬੰਨ੍ਹ ਕੇ ਕੁੱਟੋ। ਮਤਲਬ ਇਹ ਹੁੰਦਾ ਵੀ ਤੁਸੀਂ ਆਮ ਕੁੱਟਦੇ ਹੋ, ਕੋਈ ਚੀਕਾਂ ਮਾਰਦਾ ਹੈ ਤੇ ਤੁਹਾਨੂੰ ਤਰਸ ਵੀ ਆ ਜਾਂਦਾ। ਜਦੋਂ ਬੋਰੀ 'ਚ ਤਾਂ ਪਤਾ ਹੀ ਨਹੀਂ ਵੀ ਵੱਜ ਕਿੱਥੇ ਰਹੀ ਹੈ, ਜਿਹੜੇ ਪਾਸੇ ਮਰਜ਼ੀ ਮਰ ਜਾਓ। ਸੋ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਅਸੀਂ ਵੀ ਪਿਛਲੇ ਨਵੰਬਰ ਮਹੀਨੇ ਤੋਂ ਹੀ ਜਦੋਂ ਯੂਬਾ ਸਿਟੀ ਦਾ ਨਗਰ ਕੀਰਤਨ ਤਾਂ ਹੁਣ 6 ਨਵੰਬਰ ਨੂੰ ਹੋਇਆ, ਪਰ ਉਸ ਤੋਂ ਪਹਿਲਾਂ ਵੀ ਨਗਰ ਕੀਰਤਨ ਤਾਂ ਸਾਰੇ ਪਾਸੇ ਨੇ। ਆਸਟ੍ਰੇਲੀਆ ਦੀ ਵੀ ਅਸੀਂ ਗੱਲ ਕੀਤੀ ਕਿ ਕਿਵੇਂ ਨਗਾਰੇ ਗੂੰਜੇ ਔਰ ਦਮਾਮੇ ਵੱਜੇ। ਔਰ ਕੈਨੇਡਾ ਦੇ ਵਿੱਚ ਰੈਫਰੈਂਡਮ, ਖਾਲਿਸਤਾਨ ਰੈਫਰੈਂਡਮ ਦਾ ਤਾਂ ਇੱਕ ਆਪਣਾ ਅੰਦਾਜ਼ ਹੈ ਜਿਸ ਨੇ ਤਕਲੀਫ ਦਿੱਤੀ। ਕੈਨੇਡਾ ਇੰਡੀਆ ਡਿਪਲੋਮੈਟਿਕ ਰਿਲੇਸ਼ਨਸ ਸਾਵਰੇ ਨਹੀਂ ਹੋਏ, ਟੁੱਟਣ ਦੇ ਕੰਢੇ ਨੇ। ਜਿਵੇਂ ਮੈਂ ਕੱਲ੍ਹ ਕਿਹਾ ਸੀ ਵੀ ਕਿਸੇ ਵੇਲੇ ਵੀ ਇੰਡੀਆ ਇਨ ਪ੍ਰੋਟੈਸਟ ਜਿਉਂ ਹੁਣ ਇਹ ਅੱਗੇ ਜਾਏਗਾ ਰੈਫਰੈਂਡਮ, ਮੌਂਟਰੀਆਲ ਔਰ ਬਾਕੀ ਇੱਕ ਸਟੇਜ 'ਤੇ ਹੋ ਸਕਦਾ ਆਪਣਾ ਹਾਈ ਕਮਿਸ਼ਨ ਹੀ ਵਾਪਸ ਸੱਦ ਲੈਣ। ਔਰ ਕਿਉਂਕਿ ਆਸਟ੍ਰੇਲੀਆ ਇਹ ਸਾਰੇ ਦੇ ਵਿੱਚ ਅਮਰੀਕਾ, ਕੈਨੇਡਾ 'ਚ ਤਾਂ ਖਾਲਿਸਤਾਨ ਪੱਖੀ ਕਾਰਵਾਈਆਂ ਹੈ ਹੀ ਹੈ ਸੀ। ਔਰ ਖ਼ਾਸ ਤੌਰ 'ਤੇ ਵੱਡੇ ਵੱਡੇ ਨਗਰ ਕੀਰਤਨ ਜਿਹੜੇ ਨੇ ਉਹਨਾਂ ਦੇ ਵਿੱਚ ਖਾਲਿਸਤਾਨ ਦੀ ਗੱਲ UK ਵੀ ਉਸ ਪਾਰਟ 'ਚ ਹੈ। ਸੋ ਯੂਜੂਲੀ ਇਸ ਕਿਸਮ ਦੀਆਂ ਸਟੋਰੀਜ਼ ਜਿਹੜੀਆਂ ਨੇ ਉਹ ਜੂਨ ਦੇ ਮਹੀਨੇ ਨਾਲ ਜੋੜ ਕੇ ਤਾਂ ਕਦੀ ਕਦਾਈ ਪਲਾਂਟ ਉਹ ਕਰ ਦਿੰਦੇ ਸੀ। ਉਹ ਵੀ ਬੜੀ ਮਾਈਨਰ ਜਿਹੀ ਕਿਤੇ ਸਟੋਰੀ ਕਿ ਜੀ ਜਿਵੇਂ UK 'ਚ ਬਹੁਤ ਵੱਡਾ ਪ੍ਰੋਟੈਸਟ ਹੁੰਦਾ ਦਰਬਾਰ ਸਾਹਿਬ 'ਤੇ ਹਮਲੇ ਲਈ, ਉਹ ਆਲਮੋਸਟ 25-30 ਹਜ਼ਾਰ ਦੀ ਗੈਦਰਿੰਗ ਹੁੰਦੀ ਹੈ। ਜਾਂ ਜਿਹੜਾ ਖਾਲਸਾ ਸਾਜਨਾ ਦਿਵਸ ਦੇ ਵੇਲੇ ਜਦੋਂ ਨਗਰ ਕੀਰਤਨ ਹੁੰਦੇ ਨੇ, ਜਿਵੇਂ ਸਿੱਖ ਡੇ ਪੈਰੇਡ ਹੁੰਦੀ ਹੈ ਨਿਊਯਾਰਕ ਦੇ ਵਿੱਚ, ਉਹ ਖਾਲਿਸਤਾਨੀ ਪੈਰੇਡ ਹੁੰਦੀ ਹੈ। ਬਾਕੀ ਥਾਵਾਂ 'ਤੇ ਵੀ ਇਹ ਹੁੰਦਾ। ਲੇਕਿਨ ਇਹ ਮੈਂ ਪਹਿਲੀ ਵਾਰ ਦੇਖ ਰਿਹਾ ਚੀਕਾਂ ਪੈਂਦੀਆਂ ਦੀ ਗੱਲ ਮੈਂ ਇਸ ਲਈ ਕੀਤੀ ਕਿ ਨਵੰਬਰ ਦੇ ਮਹੀਨੇ 'ਚ ਜਿੱਥੇ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ ਨਗਰ ਕੀਰਤਨ ਹੈ, ਬਾਕੀ ਥਾਵਾਂ 'ਤੇ ਕੈਨੇਡਾ ਔਰ ਆਸਟ੍ਰੇਲੀਆ ਔਰ ਦੂਸਰੇ ਗੁਰੂ ਨਾਨਕ ਸਾਹਿਬ ਦੀ ਪ੍ਰਕਾਸ਼ ਪੁਰਬ ਦੀ ਯਾਦ ਦੇ ਵਿੱਚ 553ਵੇਂ ਜਾਂ ਨਗਰ ਕੀਰਤਨ ਨੇ ਜਾਂ ਦੀਵਾਨ ਨੇ। ਲੇਕਿਨ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰਾ ਦੀ ਜਿਹੜੀ ਹੈ ਉਹ ਮੀਡੀਆ ਏਜੰਸੀ ਹੈ IANS ਔਰ ਇਹਨੂੰ ਇਹ
ਵੀਡੀਓ ਫਾਰਮ 'ਚ ਵੀ ਜ਼ਾਹਰ ਹੈ, ਟੀਵੀ ਚੈਨਲਸ ਵੀ IANS ਦੀਆਂ ਸਟੋਰੀਜ਼ ਹੁੰਦੀਆਂ, ਔਰ ਇਹ ਫਿਰ ਸਿੰਡੀਕੇਟਡ ਕਾਲਮ ਦੇ ਰੂਪ ਦੇ ਵਿੱਚ ਅੱਡ ਪ੍ਰਿੰਟ ਮੀਡੀਆ 'ਚ ਨੂੰ ਵੀ ਸਟੋਰੀ ਦਿੰਦੇ ਨੇ। ਅੱਜ ਕੱਲ੍ਹ ਤਾਂ ਸਾਰੇ ਜਿੰਨੇ ਨੈਟਵਰਕ ਨੇ ਉਹ ਪ੍ਰਿੰਟ ਵੀ ਹੁੰਦਾ, ਉਹਨਾਂ ਦੀ ਸਟੋਰੀ ਵੀ ਹੁੰਦੀ ਹੈ, ਰਿਟਨ ਵੀ। ਔਰ ਇਹ ਸਟੋਰੀ ਜਿਹੜੀ ਹੈ ਸਿੰਡੀਕੇਟਡ ਕਾਲਮ ਦੇ ਥੱਲੇ IANS ਦੇ, ਔਰ ਇਸ ਨੂੰ ਹਿੰਦੂ ਪੋਸਟ ਪਬਲੀਕੇਸ਼ਨ ਨੇ ਛਾਪਿਆ। ਜ਼ਾਹਰ IANS ਦੀ ਸਟੋਰੀ ਤਾਂ ਸਾਰੇ ਪਾਸੇ, ਔਰ ਇਹਦੀ ਹੈਡਲਾਈਨ ਹੀ ਆਪਣੇ ਆਪ ਦੇ ਵਿੱਚ ਦੱਸਦੀ ਹੈ ਕਿ ਚੀਕਾਂ ਪੈਣੀਆਂ ਕਿਹਨੂੰ ਕਹਿੰਦੇ ਨੇ। ਹੈਡਲਾਈਨ ਹੈ, ਵੋਕਲ ਖਾਲਿਸਤਾਨੀ ਮਾਈਨੋਰਿਟੀ ਟਰਾਈਂਗ ਟੂ ਐਕਸਪਲੋਇਟ ਗੁਰਪੁਰਬ ਗੈਦਰਿੰਗਸ ਇਨ ਕੈਨੇਡਾ, US, ਆਸਟ੍ਰੇਲੀਆ। ਸੋ ਮੈਨੂੰ ਆਸਟ੍ਰੇਲੀਆ ਸੁਣ ਕੇ ਖੁਸ਼ੀ ਵੀ ਹੋਈ, ਕਿਉਂਕਿ ਅਸੀਂ ਤਾਂ ਕਹਿ ਰਹੇ ਹਾਂ ਪਿਛਲੇ ਕਿ ਹੁਣ ਆਸਟ੍ਰੇਲੀਆ ਵੀ ਖਾਲਿਸਤਾਨੀ ਐਕਟੀਵਿਟੀ ਨਾਲ ਦੇ ਹਵਾਲੇ ਨਾਲ ਉਸੇ ਹੀ ਰਡਾਰ ਸਕਰੀਨ ਤੇ ਆ ਗਿਆ ਜਿਹਦੇ 'ਚ ਅਮਰੀਕਾ, ਕੈਨੇਡਾ, UK ਸੀ। ਸੋ ਇਹਦੇ 'ਚ ਐਤਕੀ ਇਹਨਾਂ ਨੇ UK ਮਿਸ ਕੀਤਾ। ਹੋ ਸਕਦਾ ਹੈ UK 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਪਰ ਨਿਕਲਿਆ ਤਾਂ ਹੈ, ਪਰ ਇਹਨਾਂ ਨੂੰ ਲੱਗਾ ਕਿ ਵੀ ਹੁਣ UK 'ਚ ਸਾਡਾ ਰਿਸ਼ੀ ਆ ਗਿਆ ਸੋਨਕ, ਤੇ ਹੁਣ ਉਹਨੂੰ ਕਾਹਨੂੰ ਕਹਿਣਾ ਕਿ ਵੀ ਕਰਾ ਬੰਦ। ਹੁਣ ਇਸ ਸਟੋਰੀ ਦੀ ਤੁਸੀਂ ਬਿਗਨਿੰਗ ਹੀ ਦੇਖਦੇ ਹੋ ਕਿ ਵੀ ਇਹ ਵੋਕਲ ਮੈਜੋਰਿਟੀ ਆਫ ਰੈਡੀਕਲ ਸਿੱਖਸ, ਵੋਕਲ ਨਾਟ ਮੈਜੋਰਿਟੀ, ਵੋਕਲ ਮਾਈਨੋਰਿਟੀ, ਘੱਟ ਗਿਣਤੀ, ਪਰ ਇਹ ਹੈ ਵੀ ਬੋਲਦੇ ਬੜੇ ਉੱਚੀ ਨੇ, ਵੋਕਲ ਨੇ, ਬੜੀ ਆਵਾਜ਼ ਚੁੱਕਾ। ਵੋਕਲ ਮਾਈਨੋਰਿਟੀ ਆਫ ਰੈਡੀਕਲ ਸਿੱਖਸ ਲਿਵਿੰਗ ਅਬਰੋਡ who support the idea of Khalistan are trying to use the ongoing birth anniversary celebrations of Guru Nanak Dev in various gurdwaras to spread their separatist ideas as a large number of devotees throng gurdwaras for prayers। ਇਹ ਜਿਵੇਂ ਪਹਿਲੀ ਵਾਰ ਹੋਇਆ 38 ਸਾਲਾਂ 'ਚ ਵੀ ਪਹਿਲਾਂ ਗੁਰਪੁਰਬਾਂ ਦੇ ਉੱਤੇ ਜਾਂ ਦਿਨਾਂ ਦੇ ਉੱਤੇ ਸਿੱਖ ਆਪਣੀ ਕਹਾਣੀ ਨਹੀਂ ਕਹਿੰਦੇ ਆਪਣੇ ਨਾਲ ਹੋਏ ਜ਼ੁਲਮਾਂ ਦੀ ਜਾਂ ਆਪਣੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ। ਕੈਦ ਲਗਾਤਾਰਤਾ ਨਾਲ ਰਹੇ ਨੇ 38 ਸਾਲਾਂ ਤੋਂ। ਵੈਸੇ ਤਾਂ ਭਾਰਤ ਦੇ ਅੰਦਰ ਕੈਦ 75 ਸਾਲ ਤੋਂ ਵੀ ਰਾਜ ਕਰੇਗਾ ਖਾਲਸਾ ਪੜ੍ਹਦੇ ਨੇ, ਪਰ ਰਾਜ ਕਰੇਗਾ ਖਾਲਸਾ ਨੂੰ ਅਸਲ ਖਾਲਿਸਤਾਨ ਲਫ਼ਜ਼ ਦੇ ਵਿੱਚ ਜੂਨ 1984 ਦੇ ਫੌਜੀ ਹਮਲੇ ਨੇ ਕਨਵਰਟ ਕੀਤਾ। ਪਰ ਉਹਨਾਂ ਨੇ ਕਿਹਾ ਜੀ ਉਹ ਇਸ ਵੇਲੇ ਗੁਰੂ ਨਾਨਕ ਸਾਹਿਬ, ਕਿਉਂਕਿ ਇਸ ਵੇਲੇ ਡਾਇਸਪੋਰਾ ਦੇ ਵਿੱਚ ਔਰ ਇਹਨਾਂ ਮੁਲਕਾਂ 'ਚ ਖਾਸ ਤੌਰ 'ਤੇ ਬਹੁਤ ਜ਼ੋਰਦਾਰ ਖਾਲਿਸਤਾਨੀ ਤਹਿਰੀਕ ਹੈ, ਜਿਹਦਾ ਨੋਟਿਸ ਮੈਂ ਦੇਖਦਾ ਸੀ ਕਿ ਕਈ ਵਾਰੀ ਪਾਕਿਸਤਾਨੀ ਮੀਡੀਆ ਦੀ ਕੋਈ ਬਹੁਤੀ ਦਿਲਚਸਪੀ ਨਹੀਂ ਸੀ ਹੁੰਦੀ, ਹੁਣ ਵੀ ਨਹੀਂ ਹੈ ਬਹੁਤਿਆਂ ਦੀ, ਲੇਕਿਨ ਉਹ ਲਗਾਤਾਰਤਾ ਨਾਲ ਇਸ ਕਿਸਮ ਦੀਆਂ ਸਟੋਰੀਜ਼ ਉਹਨਾਂ ਨੂੰ ਚੁੱਕਣੀਆਂ ਪੈਂਦੀਆਂ। ਬਾਹਰਲੇ ਮੀਡੀਆ 'ਚ ਵੀ ਤੁਸੀਂ ਵਨਸ ਇਨ ਅ ਵਾਈਲ ਕੋਈ ਸਟੋਰੀ ਦੇਖ ਸਕਦੇ ਹੋ। ਫਿਰ ਉਹ ਇਹ ਜਿਹੜੀ ਇੰਡੀਅਨ ਏਜੰਸੀਆਂ ਦਾ ਇਹ ਰਿਪੋਰਟ ਕਹਿੰਦੀ ਹੈ, these extremist elements are trying to exploit the ready-made gatherings which otherwise they will not be able to attract according to the sources। sources ਤੁਸੀਂ ਪਤਾਲ 'ਚ ਰੱਖੇ ਹੋਏ ਨੇ, ਨਜ਼ਰ ਆ ਰਹੇ ਨੇ। ਉਹਨੇ ਕਿਹਾ ਜੀ ਰੈਡੀਮੇਡ, ਪਰ ਰੈਡੀਮੇਡ 'ਚ ਹੁਣ ਖੁਦ ਇਹ ਐਡਮਿਟ ਵੀ ਕਰਦੇ ਨੇ ਅਖੀਰ 'ਚ ਕਿ ਜੀ ਜਿਹੜੇ ਬਹੁਤੇ ਗੁਰਦੁਆਰੇ ਜਾਂ ਇਹ ਪ੍ਰਬੰਧ ਕਰਨ ਵਾਲੇ ਨੇ ਨਗਰ ਕੀਰਤਨ, ਇਹਨਾਂ ਦਾ ਕੰਟਰੋਲ ਖਾਲਿਸਤਾਨੀਆਂ ਦੇ ਕੋਲ ਆ ਗਿਆ। ਹੁਣ ਖਾਲਿਸਤਾਨੀਆਂ ਨੇ ਕੰਟਰੋਲ ਧੱਕੇ ਨਾਲ ਲਿਆ, ਪਰ ਉੱਥੇ ਕਹਿ ਰਹੇ ਨੇ ਵੀ ਕਿਉਂਕਿ ਜਿਹੜੀ ਮੈਜੋਰਿਟੀ ਹੈ ਉਹ ਝਗੜਾ ਨਹੀਂ ਚਾਹੁੰਦੇ, ਵਾਇਲੈਂਸ ਨਹੀਂ ਚਾਹੁੰਦੇ, ਚੁੱਪ ਰਹਿੰਦੇ ਨੇ, ਇਹ ਕੰਟਰੋਲ ਕਰ ਲੈਂਦੇ ਨੇ। ਹੁਣ ਜਿੰਨੀਆਂ ਸਟੇਜਸ ਨੇ, ਜੇ ਟੋਰਾਂਟੋ ਦੀ ਗੱਲ ਕਰੋ, ਜੇ ਈਵਨ ਯੂਬਾ ਸਿਟੀ ਦੀ ਕਰੋ, ਜੇ ਈਵਨ ਨਿਊਯਾਰਕ ਦੀ ਕਰੋ, ਜਾਂ ਈਵਨ ਫਰੀਮਾਉਂਟ ਜਿਹੜਾ ਵੈਸਟ ਕੋਸਟ ਤੇ ਖਾਲਿਸਤਾਨ ਦੀ ਹੱਬ ਹੈ, ਹਰ ਪਾਸੇ ਕਿਉਂਕਿ ਸਾਰੇ ਗੁਰਦੁਆਰੇ ਅੰਡਰ ਨਾਨ ਪ੍ਰੋਫਿਟ ਚੈਰਿਟੀ ਦਾ ਜਿਹੜਾ ਲਾਅ ਹੈ, ਕਾਨੂੰਨ ਇੱਥੇ ਉਹਦੇ ਥੱਲੇ ਰਜਿਸਟਰਡ ਨੇ, ਪ੍ਰੋਪਰ ਹਰ ਇੱਕ ਦੀ ਮੈਂਬਰਸ਼ਿਪ ਹੈ, ਉਹਨਾਂ ਦੀਆਂ ਪ੍ਰੋਪਰ ਚੋਣਾਂ ਹੁੰਦੀਆਂ ਨੇ। ਬਹੁਤ ਵਾਰੀ ਵਿਰੋਧੀ ਗਰੁੱਪ ਅਦਾਲਤਾਂ 'ਚ ਉਹਨੂੰ ਚੈਲੰਜ ਵੀ ਕਰਦੇ ਨੇ, ਔਰ ਜਿਹੜੇ ਵੀ ਇਹਦਾ ਮਤਲਬ ਇਹ ਹੈ ਕਿ ਜਿਹੜੀ ਮੈਂਬਰਸ਼ਿਪ ਹੈ ਉਹ ਤਾਂ ਵਛਿੰਦਿਆਂ ਦੀ ਹੈ ਜਿਹੜੇ ਉਹਨਾਂ ਸ਼ਹਿਰਾਂ 'ਚ ਰਹਿੰਦੇ ਨੇ ਜਾਂ ਗੁਰਦੁਆਰਿਆਂ ਦੇ ਆਲੇ ਦੁਆਲੇ ਨੇ। ਸੋ ਚੋਜ਼ਨ ਜਾਂ ਮਾਈਨੋਰਿਟੀ ਕਿਵੇਂ ਹੋ ਗਏ ਸਿੱਖ ਜਿਹੜੇ ਨੇ, ਜੇ ਉਹ ਕਮੇਟੀ ਉਹੀ ਚੁਣਦੇ ਨੇ ਜਿਹੜੇ ਖਾਲਿਸਤਾਨ ਪੱਖੀ ਹੈ। ਇਹਦਾ ਮਤਲਬ ਇਹ ਹੈ, ਇੱਕ ਸਿੰਪਲ ਲੌਜਿਕ ਹੈ, ਇਹਦੇ 'ਚ ਕੋਈ ਰਾਕਟ ਸਾਇੰਸ ਦੀ ਲੋੜ ਨਹੀਂ ਹੈ, ਪਰ ਇਹਨਾਂ ਨੂੰ ਤਕਲੀਫ ਇਸ ਵਾਰ ਬਹੁਤ ਜ਼ਿਆਦਾ ਹੋਈ। ਹਰ ਪਾਸੇ ਐਕਟੀਵਿਟੀ ਜਿਹੜੀ ਹੈ, ਫੋਕਸ ਹੀ ਜਿਹੜਾ ਹੈ ਉਹ, ਕਿਉਂਕਿ ਨਵੰਬਰ 38th ਐਨੀਵਰਸਰੀ ਦੇ ਨਾਲ ਜੁੜਿਆ ਹੋਇਆ ਹੈ। ਐਤਕੀ ਇੱਕ ਪੂਰੀ ਉਹ ਮੁਹਿੰਮ ਵੀ ਸੀ, ਜਿਵੇਂ ਮਸਟਰਡ ਫਲਾਰ ਨੂੰ ਲੈ ਕੇ ਉਹਨੂੰ ਯਾਦ ਕਰਨਾ। ਫਿਰ ਇਹ ਕਹਿ ਰਹੇ ਨੇ, ਔਰ ਇਹ ਰੀਸੈਂਟ ਕੇਸ ਇਨ ਪੁਆਇੰਟ ਇਜ਼ ਦੈਟ ਆਫ ਗੁਰਦੁਆਰਾ ਸਾਹਿਬ ਇਨ ਯੂਬਾ ਸਿਟੀ। ਪੂਰਾ ਹੁਣ ਯੂਬਾ ਸਿਟੀ ਦਾ life-size posters of extremist leaders including the newly baptized Amritpal Singh। ਇਹ ਉਹਨਾਂ ਨੂੰ ਬੜਾ ਫਿਕਰ ਹੈ ਕਿ ਨਵਾਂ ਅਜੇ ਅੰਮ੍ਰਿਤ ਛਕਿਆ ਉਹਨੇ, ਇਹਨਾਂ ਨੂੰ ਪੂਰੀ ਖਬਰ ਹੈ ਵੀ ਕਿਹਨੇ ਛਕਿਆ ਕਿਹਨੇ ਨਹੀਂ ਛਕਿਆ।
ਦ ਪ੍ਰੈਜ਼ੀਡੈਂਟ ਆਫ ਵਾਰਿਸ ਪੰਜਾਬ ਦੇ ਬਿਸਾਈਡਸ ਲੇਟ ਦੀਪ ਸਿੱਧੂ, ਲੇਟ ਜਰਨੈਲ ਸਿੰਘ ਪਿੰਡਾਂ ਵਾਲੇ, ਜਗਤਾਰ ਸਿੰਘ ਹਵਾਰਾ, ਕਨਿਸ਼ਕਾ ਮਿਡ ਏਅਰ ਬਲਾਸਟ ਅਕਿਊਜ਼ਡ ਪਰਮਾਰ, late Harjinder Singh Pada and hordes of others are displayed in the compound of the Sikh temple. ਹੁਣ ਇਹ ਇਸ ਲਈ ਕੰਪਾਊਂਡ ਆਫ ਦਾ ਸਿੱਖ ਟੈਂਪਲ ਨਹੀਂ, ਇਹ ਸੜਕਾਂ ਤੇ ਵੀ ਗਏ ਇਹਨਾਂ ਨੇ, ਕਿਉਂਕਿ ਆਪਣੇ ਜਿਹੜੇ ਵੀ ਖੁਫੀਆ ਨੁਮਾਇੰਦੇ ਭੇਜੇ ਹੋਣਗੇ, ਕਿਉਂਕਿ 2 ਦਿਨ ਪਹਿਲਾਂ ਤੋਂ ਜਾਂ ਕਈ ਵਾਰੀ 3 ਦਿਨ ਪਹਿਲਾਂ ਤੋਂ ਫਲੋਟ ਬਣਨੇ ਸ਼ੁਰੂ ਹੋ ਜਾਂਦੇ ਨੇ ਬੜੀ ਮਿਹਨਤ ਦੇ ਨਾਲ, ਕਿਵੇਂ ਟਰਾਲਿਆਂ ਦੇ ਉੱਤੇ ਔਰ ਕਿਵੇਂ ਐਨਲਾਰਜ ਉਹਨਾਂ ਦੀਆਂ ਪਿਕਚਰਸ, ਉਹਨਾਂ ਨੂੰ ਕਿਵੇਂ ਫਿਕਸ ਕੀਤਾ ਜਾਂਦਾ ਤਾਂ ਕਿ ਜਦੋਂ ਮਾਰਚ ਕਰ ਰਹੇ ਉਹ ਲੱਗਣ। ਸੋ ਇਹ ਸਾਰਿਆਂ ਦੀਆਂ ਪਿਕਚਰਸ ਜਿਹੜੀਆਂ ਨੇ ਇਹ ਕਿਹੜੀਆਂ ਪਹਿਲੀ ਵਾਰ ਲੱਗੀਆਂ। ਹੁਣ ਜਿਹੜਾ ਨਵਾਂ ਯੋਧਾ ਆਉਂਦਾ ਹੈ, ਦੀਪ ਸਿੱਧੂ ਹੈ ਜਾਂ ਅੰਮ੍ਰਿਤਪਾਲ ਸਿੰਘ ਹੈ, ਉਹ ਨਵੀਂ ਐਡੀਸ਼ਨ ਹੋਈ ਕਿਉਂਕਿ ਵਾਰਿਸ ਪੰਜਾਬ ਦੇ ਉਹਨਾਂ ਦੀ ਦਾ ਆਪਣਾ ਫਲੋਟ ਵੀ ਸੀ, 32 ਤੋਂ ਜ਼ਿਆਦਾ ਫਲੋਟ ਹੁੰਦੇ ਨੇ, ਪਰ ਇਹਨਾਂ ਨੂੰ ਇਹ ਤਕਲੀਫ ਹੈ। ਫਿਰ ਇਹ ਕਹਿੰਦੇ ਨੇ ਕਿ ਲਾਰਜ ਸਾਈਜ਼ਡ LEDs to broadcast fiery anti-India speeches, calling upon the Sikhs, especially the youth, to join the struggle for Khalistan and contribute generously have been put up. ਜ਼ਾਹਰ ਹੈ Sikhs for Justice ਨੇ ਬੜੇ ਚੰਗੇ ਢੰਗ ਨਾਲ ਜਿਹੜਾ ਇਸ ਨੂੰ LED ਸਕਰੀਨਸ ਲੱਗੀਆਂ ਹੋਈਆਂ ਸੀ 4 ਚਫੇਰੇ, ਔਰ ਉਹਨਾਂ ਦੀ ਈਵਨ ਟੋਰਾਂਟੋ 6 ਨਵੰਬਰ ਨੂੰ ਚੱਲ ਰਿਹਾ ਸੀ ਵੋਟਾਂ, ਉਹ ਵੀ ਲਾਈਵ ਟੈਲੀਕਾਸਟ ਹੋ ਰਿਹਾ ਸੀ। ਉਹਨਾਂ ਨੇ ਕਿਹਾ ਜੀ ਉਹ ਜਿਹੜੇ ਨੇ a commentator, instead of talking about Guru Nanak's Gurbani, reminds the Sangat about the 1984 massacre of Sikhs, giving exaggerated figures of those killed. ਉਹਨੇ ਕਿਹਾ ਜੀ ਦੇਖੋ ਇੱਕ ਬੁਲਾਰਾ ਸੀ, ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਗੱਲ ਨਹੀਂ ਸੀ ਕਰ ਰਿਹਾ, ਉਹ ਸਿੱਖਾਂ ਦੇ ਉੱਤੇ ਜ਼ੁਲਮਾਂ ਦੀ ਬਹੁਤ ਐਗਜ਼ੈਗਰੇਟਡ ਫਿਗਰ ਸੀ। ਹੁਣੇ ਜਾ ਕੇ ਪੈਨਸਿਲਵੇਨੀਆ, ਨਿਊ ਜਰਸੀ, ਕਨੈਟੀਕਟ, ਟੈਕਸਾਸ ਦੀ ਲੈਜਿਸਲੇਚਰ ਨੂੰ ਦੱਸੋ ਕਿ 30,000 ਦਾ ਨੰਬਰ ਇਹਨਾਂ ਨੇ ਕਿੱਥੋਂ ਲਿਆ, ਐਗਜ਼ੈਜਰੇਟਡ ਹੈ ਬਿਲਕੁਲ। ਲੇਕਿਨ ਤਕਲੀਫ ਤਾਂ ਹੈ, ਔਰ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਹੀ ਇਹ ਨੇ ਕਿ ਭਾਈ ਜ਼ੁਲਮ ਨੂੰ ਵੰਗਾਰਨਾ। ਫਿਰ ਇੱਥੇ ਨਹੀਂ, ਹੁਣ ਇਹ ਤਾਂ ਕਿਉਂਕਿ ਯੂਬਾ ਸਿਟੀ 'ਚ ਦੇ 1.5 ਲੱਖ ਦੇ ਇਕੱਠ ਵੱਲੋਂ ਖਾਲਿਸਤਾਨ ਦੇ ਇੰਡੋਰਸਮੈਂਟ ਦੀ ਬਹੁਤ ਤਕਲੀਫ ਹੈ। ਹੁਣ ਬਾਕੀ ਸ਼ਹਿਰ ਦਾ ਖਾਲਿਸਤਾਨੀਜ਼ ਐਕਟਿਵ ਇਨ ਟੋਰਾਂਟੋ, ਵੈਨਕੂਵਰ, ਲੰਡਨ, ਮੈਲਬਰਨ ਐਂਡ ਸਿਡਨੀ also use the Gurupurbs to sell their militant ideology. ਉਹ ਤਾਂ ਇਨਹੈਰੈਂਟ ਹੈ ਸਿੱਖੀ ਦੇ ਵਿੱਚ, ਸੈਲ ਤਾਂ ਕਰਨ ਦੀ ਲੋੜ ਹੀ ਨਹੀਂ ਹੈ। ਉਹ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਵੀ ਮੱਥਾ ਟੇਕਦੇ ਆ, ਸਾਹਮਣੇ ਸ਼ਸਤਰ ਪਏ ਹੁੰਦੇ ਨੇ। ਅਰਦਾਸ ਦੇ ਵਿੱਚ ਅਸੀਂ ਰਾਜ ਕਰੇਗਾ ਖਾਲਸਾ, ਖਾਲਸਾ ਜੀ ਕੇ ਬੋਲ ਬਾਲੇ ਪੜ੍ਹਦੇ ਆ। ਜਿਹੜਾ ਕੜਾਹ ਪ੍ਰਸ਼ਾਦ, ਕੜਾਹ ਨੇ ਪ੍ਰਸ਼ਾਦ ਬਣਨਾ, ਉਹਦੇ 'ਚ ਕਿਰਪਾਨ ਫੇਰੀ ਜਾਂਦੀ ਹੈ, ਉਹ ਵੀ ਵੈਪਨ ਹੈ। ਜਦੋਂ ਨਗਰ ਕੀਰਤਨ ਤੁਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, 5 ਪਿਆਰੇ ਅਨਸ਼ੀਤ ਕਿਰਪਾਨਾਂ ਦੇ ਨਾਲ ਹੁੰਦੇ ਨੇ, ਉਹ ਵੀ ਸ਼ਸਤਰ ਨੇ। ਤੁਹਾਨੂੰ ਕਿਉਂ ਪੰਡਤਾਂ ਨੂੰ ਪਹਿਲੀ ਵਾਰੀ ਨਜ਼ਰ ਆਇਆ ਹੈ? ਨਜ਼ਰ ਇਹ ਤਾਂ ਹਮੇਸ਼ਾ ਤੋਂ ਇੱਕ ਹਿੱਸਾ ਹੈ। ਫਿਰ ਕਹਿੰਦੇ ਜੀ ਇਨ ਫੈਕਟ ਮੈਨੇਜਮੈਂਟ ਆਫ ਮੈਨੀ ਆਫ ਥੀਸ ਸ਼ਰਾਈਨਸ ਓਵਰ ਅ ਪੀਰੀਅਡ ਆਫ ਟਾਈਮ ਹੈਜ਼ ਪਾਸਡ ਇਨਟੂ ਦ ਹੈਂਡਸ ਆਫ ਖਾਲਿਸਤਾਨੀ as a majority of peace-loving Sikhs prefer to remain silent in order to avoid violence. ਕਿ ਵੀ ਅਸੀਂ ਜਿਹੜਾ ਉਹ ਬਿਲਕੁਲ ਚੁੱਪ ਹੋ ਜਾਂਦੇ ਨੇ ਵੀ ਹਿੰਸਾ ਨਾ ਹੋ ਜਾਏ। ਉਹ ਉਹਦੇ 'ਚ ਫਿਰ ਉਹਨੇ ਆ ਗਿਆ ਆਸਟ੍ਰੇਲੀਆ 'ਚ ਰਡਾਰ ਇਨ ਆਸਟ੍ਰੇਲੀਆਜ਼ ਕ੍ਰੇਗੀਬਰਨ ਸਿਟੀ ਗੁਰਦੁਆਰਾ, one of the largest in the countries, the Khalistanis during the Gurpurab celebrations took out a car rally. ਕਿ ਜੀ ਕਾਰ ਰੈਲੀ ਤੁਹਾਨੂੰ ਤਕਲੀਫ ਹੈ? ਸੜਕਾਂ ਆਸਟ੍ਰੇਲੀਆ ਸਰਕਾਰ ਦੀਆਂ, ਕਾਰਾਂ ਸਿੱਖਾਂ ਦੀਆਂ, ਝੰਡੇ ਖਾਲਿਸਤਾਨ ਦੇ, ਤੁਹਾਨੂੰ ਕੀ ਤਕਲੀਫ ਹੈ? ਉਹਨੇ ਕਾਰ ਰੈਲੀ ਕੱਢ ਲਈ। Blaring music was played calling upon the Sikhs to eliminate Sodha, those opposed to Khalistan. ਕੋਈ ਇਹ ਨਹੀਂ ਕਹਿੰਦਾ ਸੋਧੋ, ਹੁਣ ਤੁਸੀਂ ਆਪ ਹੀ ਡਰੀ ਜਾਓ, ਆਪ ਹੀ ਤੁਹਾਡੇ ਪਜਾਮੇ ਲਿਬੜੇ ਹੋਣ ਪੈਂਟਾਂ ਦੇ, ਅਸੀਂ ਕੀ ਕਰ ਸਕਦੇ ਹਾਂ? ਮਿਊਜ਼ਿਕ ਤਾਂ ਹੁਣ ਯੋਧਿਆਂ ਦੀਆਂ ਵਾਰਾਂ ਨੇ ਉਹਨਾਂ ਨੂੰ। ਫਿਰ ਉਹ ਕਹਿੰਦੇ ਜੀ ਇਹ ਗੁਰਦੁਆਰਿਆਂ ਦਾ ਵਰਤਾਰਾ ਹੈ। ਦੇਰ ਆਰ ਓਵਰ 50 ਗੁਰਦੁਆਰਾਸ ਇਨ ਆਸਟ੍ਰੇਲੀਆ, 50 ਤੋਂ ਜ਼ਿਆਦਾ ਗੁਰਦੁਆਰੇ। ਇਹ ਤਾਂ ਜਿਹੜਾ ਨੇ ਉਹ ਭਾਰਤ ਦਾ ਖਜੂੰਬਰ ਕੱਢ ਦੇਣਗੇ। ਫਿਰ ਉਹ ਸਿਡਨੀ ਦੀ ਗੱਲ ਕਰ ਰਿਹਾ, ਹੈਰਿਸ ਪਾਰਕ 'ਚ, ਕਿ ਵੀ ਉੱਥੇ ਜਿਹੜਾ ਉਹ ਪ੍ਰੋ ਇੰਡੀਆ ਨੇ ਫਿਰ ਚੈਲੰਜ ਕੀਤਾ, ਝੂਠ ਦੌੜ ਜਾਂਦੇ ਨੇ ਉਹ ਦੁਮ ਲੱਤਾਂ 'ਚ ਦੇ ਕੇ ਜਦੋਂ ਕਿਤੇ ਚੈਲੰਜ ਹੁੰਦਾ। ਸਿਮਿਲਰਲੀ ਇਨ ਕੈਨੇਡਾ's Ontario state, the activists of Khalistan were opposed by Indian supporters. ਦੱਸੋ ਤਾਂ ਸਹੀ ਕਿੱਥੇ ਅਪੋਜ਼ ਹੋਇਆ? ਬਰੈਂਪਟਨ ਮੇਅਰ ਪੈਟਰਿਕ ਬਰਾਊਨ ਉਹਦੇ ਪਿੱਛੇ ਪਏ ਹੋਏ ਨੇ ਕਿ ਵੀ ਉਹਨੂੰ ਉਹ ਦੇਖੋ ਜੀ ਇਹ ਤਾਂ ਸਰਕਾਰੀ ਬਿਲਡਿੰਗਾਂ ਦੇ ਉੱਤੇ ਖਾਲਿਸਤਾਨੀ ਬੈਨਰ ਲਾ ਦਿੰਦੇ, ਇਹਨਾਂ ਨੂੰ ਹਟਾਓ।
ਫਿਰ ਅਜੇ ਕਹਿੰਦੇ ਜੇ ਪਾਕਿਸਤਾਨ ਦੀ ਰਿਪੋਰਟ ਨਹੀਂ ਮਿਲੀ ਵੀ ਨਨਕਾਣਾ ਸਾਹਿਬ ਦੇ ਵਿੱਚ ਇਨ ਪਾਕਿਸਤਾਨ which houses many historical Sikh shrines including Nankana Sahib, birthplace of first Sikh militants, hold up there became active on Gupurabs to motivate visiting Sangat to rise against Hindu India. ਹਾਂ ਉੱਥੇ ਹੁੰਦੇ ਹੀ ਨੇ, ਉੱਥੇ ਦੁਨੀਆ ਭਰ ਤੋਂ ਸਿੱਖ ਜਾਂਦੇ ਨੇ। ਔਰ ਫਿਰ ਈਵਨ ਆ ਜਿਹੜਾ ਗਟਲੈਸ ਸਪਾਈਨਲੈਸ ਟੁੱਥਲੈਸ ਐਕਟਿੰਗ ਕਰਨ ਵਾਲਾ ਗਿਆਨੀ ਹਰਪ੍ਰੀਤ ਸਿੰਘ ਹੈ ਜਥੇਦਾਰ, ਇਹ ਜਦੋਂ ਪੰਜਾ ਸਾਹਿਬ ਗਿਆ 100 ਸਾਲਾ ਪੰਜਾ ਸਾਹਿਬ ਦੀ ਐਨੀਵਰਸਰੀ ਤੇ ਉੱਥੇ ਉਹ ਰਵਿੰਦਰ ਸਿੰਘ ਪਿੰਕਾ ਨਾਂ ਦਾ ਕੋਈ ਮਿਲਿਆ ਉਹਨੂੰ ਕਿਹਾ ਜੀ ਹਾਈਜੈਕਰ ਨੂੰ ਮਿਲਿਆ, ਔਰ ਉਹਨੇ ਕਿਹਾ ਜੀ ਦੇਖੋ ਈਵਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਇਹ ਹਾਈਜੈਕਰ ਤੁਹਾਨੂੰ ਮਿਲਿਆ, ਔਰ ਈਵਨ ਜਥੇਦਾਰ ਨੇ ਵੀ SGPC ਨੇ ਵੀ ਕਿਹਾ ਕਿ ਬਈ ਇਹ ਜਿਹੜਾ ਉਹ ਸਾਰਿਆਂ ਦਾ ਹੀ ਜਥੇਦਾਰ ਹੈ, ਉਹ ਜਿਹਨੂੰ ਮਰਜ਼ੀ ਮਿਲ ਸਕਦਾ, ਇਸ ਲਈ ਜਿਹੜਾ ਇਹਦੇ ਤੇ ਕੋਈ ਇਤਰਾਜ਼ ਨਹੀਂ ਹੋ ਸਕਦਾ। ਔਰ ਉਹਨਾਂ ਇਹ ਸਾਰੇ ਦੇ ਨਾਲ ਹੁਣ ਇਹੀ ਕਹਾਣੀ ਹੈ। ਸੋ ਇਸ ਤੋਂ ਅਸੀਂ ਹੋਰ ਕੀ ਕਹੀਏ ਕਿ ਚੀਕਾਂ ਪੈ ਰਹੀਆਂ ਨੇ ਔਰ ਇਹ ਪੈਂਦੀਆਂ ਰਹਿਣਗੀਆਂ। ਇੱਕ ਪਾਸੇ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਤੇ ਇੱਕ ਪਾਸੇ ਹਿੰਦੂਤਵੀ ਭਾਰਤੀ ਸਾਮਰਾਜ ਦੀਆਂ ਚੀਕਾਂ ਹਰ ਨਿਤ ਚੜੇ ਸੂਰਜ ਪੈਣਗੀਆਂ, ਇਹੀ ਕਹਿ ਸਕਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।